ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਨਮੁਖ ਆਪਣੇ ਇਤਿਹਾਸ ਨੂੰ ਮੁਖਾਤਬ ਹੋ ਰਿਹਾ ਪਿਆਰੇ ਖਾਲਸਾ ਜੀਓ, ਫਤਿਹ ਗਜਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਹੜੇ ਇਤਿਹਾਸਕ ਦਿਨਾਂ ਦੀ ਗੱਲ ਕਰਦੇ ਆ, ਜੇ ਸ਼ੁਰੂ ਅੱਜ ਤੋਂ ਕਰੀਏ ਤਾਂ ਸਾਡੇ ਸਮਿਆਂ ਦਾ ਇਤਿਹਾਸਕ ਦਿਨ ਜਿਹਨੂੰ ਯਾਦ ਕਰਨ ਬੈਠੇ ਆ 29 ਅਪ੍ਰੈਲ ਖਾਲਿਸਤਾਨ ਐਲਾਨਨਾਮਾ। ਇਹਦੇ 'ਚੋਂ ਸਾਡੇ ਵਿੱਚ ਬੈਠੀਆਂ ਸ਼ਖਸੀਅਤਾਂ ਉਹਦਾ ਪਾਰਟ ਨੇ ਜਾਂ ਮੇਰੇ ਵਰਗੇ ਉਹਦੇ ਦਰਸ਼ਕ ਵੀ ਨੇ, ਉਹਨੂੰ ਸਮਝਣ ਦਾ ਯਤਨ ਕਰਦੇ ਆ ਕੀ ਹੋਇਆ। ਪਰ ਇਤਿਹਾਸਕ ਨਜ਼ਰੀਏ ਤੋਂ ਇਹਦੀਆਂ ਜਿਹੜੀਆਂ ਤੰਦਾਂ ਨੇ ਇਹ ਸਾਡੇ ਮਰਕਜ਼ ਨਾਲ ਹੀ ਜੁੜਦੀਆਂ ਨੇ। ਜਦੋਂ ਅਸੀਂ ਛੇਵੇਂ ਪਾਤਸ਼ਾਹ ਨੂੰ ਯਾਦ ਕਰਦੇ ਹਾਂ ਤਾਂ ਸਾਡਾ ਜਿਹੜਾ ਇੱਕਦਮ ਧਿਆਨ ਹੈ ਉਹ ਮੀਰੀ ਪੀਰੀ ਦੇ ਸਿਧਾਂਤ ਨੂੰ ਟੁੰਬਦਾ ਜਾ ਕੇ। ਔਰ ਉਸ ਸਿਧਾਂਤ ਨੇ ਇਤਿਹਾਸ ਵਿੱਚ ਇਹੋ ਜਿਹਾ ਮੋੜ ਲਿਆਂਦਾ ਜਿਹਦੇ ਸਿਰ 'ਤੇ ਸਿੱਖ ਕੌਮ ਹੁਣ ਤੱਕ ਸੰਸਾਰ ਵਿੱਚ ਸਿਰ ਉੱਚਾ ਕਰਕੇ ਤੁਰੀ ਫਿਰਦੀ ਹੈ। ਤੇ ਗੁਰੂ ਵਰਸਾਈ ਇਸ ਬਖਸ਼ਿਸ਼ ਨਾਲ ਹੀ ਇਹ ਕੌਮ ਅੱਗੇ ਵੀ ਕੁਝ ਕਰ ਪਾਏਗੀ, ਇਹ ਮੇਰਾ ਆਪਣਾ ਬਲੀਵ ਹੈ। ਤੇ ਮੈਨੂੰ ਲੱਗਦਾ ਹੈ ਹਰ ਸਿੱਖ ਦਾ ਬਲੀਵ ਹੋਣਾ ਚਾਹੀਦਾ। ਅਸੀਂ ਜਿੰਨੇ ਮਰਜ਼ੀ ਯਤਨ ਕਰੀ ਜਾਈਏ, ਜੇ ਉਹਦੇ ਵਿੱਚੋਂ ਗੁਰਸਿੱਖਿਆ, ਗੁਰਸਿੱਖੀ, ਸਾਡੀਆਂ ਪਰੰਪਰਾਵਾਂ, ਸਾਡਾ ਇਤਿਹਾਸ ਜੇ ਉਹਦੇ 'ਚੋਂ ਮਾਈਨਸ ਹੈ ਤਾਂ ਫਿਰ ਮੇਰਾ ਖਿਆਲ ਸਾਡੀ ਸਭ ਤੋਂ ਵੱਡੀ ਨਖਿੱਧ ਪੁਣਾਈ ਇਹ ਹੋਏਗਾ। ਪਰ ਹਾਲੇ ਤੱਕ ਇੱਦਾਂ ਹੋਇਆ ਨਹੀਂ ਤੇ ਨਾ ਇਹ ਹੋਣਾ। ਮੀਰੀ ਪੀਰੀ ਦੇ ਸਿਧਾਂਤ ਨੇ ਜਿਹੜਾ ਦੂਜਾ ਦਿਹਾੜਾ ਤੁਸੀਂ ਆਪਣੇ ਮਨ 'ਚ ਲੈ ਕੇ ਬੈਠੇ ਹੋ, ਸਰਹੰਦ ਫਤਿਹ ਦਿਵਸ, ਕਦੇ ਯਾਦ ਕਰਕੇ ਦੇਖੋ, ਕਦੇ ਪੰਜਾਬ ਵਿੱਚ ਕੋਈ ਸਿੱਖ ਦਿਸਣ ਨੂੰ ਬਹੁਤ ਘੱਟ ਰਹਿ ਗਏ ਸੀ। ਬੰਦਾ ਬਹਾਦਰ ਨੂੰ ਗੁਰੂ ਸਾਹਿਬ ਨੇ ਤੋਰਿਆ ਨੰਦੇੜ ਤੋਂ ਥਾਪੜਾ ਦੇ ਕੇ, ਉਹਦੇ ਬੜੇ ਪਹਿਲੂ ਨੇ। ਪਰ ਇੱਕ ਜੇ ਨੈਟ ਸ਼ੈਲ 'ਚ ਗੱਲ ਕਰਨੀ ਹੋਵੇ ਤਾਂ ਉਹ ਜਦੋਂ ਬੰਦਾ ਬਹਾਦਰ ਸੀਨ ਤੇ ਆਇਆ ਤਾਂ ਜਿਹੜੀ ਇੱਕ ਕਰਾਮਾਤ ਵਾਪਰੀ ਕਿ ਹਰ ਸਿੱਖ ਬਸ਼ਿੰਦ ਜਿਹੜਾ ਆਪਣੇ ਆਪ ਨੂੰ ਗੁਰੂ ਨਾਲ ਜੁੜਿਆ ਸਮਝਦਾ ਸੀ, ਉਹ ਉਹਦੇ ਝੰਡੇ ਥੱਲੇ ਇਕੱਤਰ ਹੋ ਕੇ ਉਸ ਜ਼ਾਲਮ ਸਰਕਾਰ ਨਾਲ ਟਕਰਾਇਆ। ਇੱਕ ਬੜਾ ਛੋਟਾ ਜਿਹਾ ਜ਼ਿਕਰ ਵੀ ਆਉਂਦਾ ਕਿ ਸਰਹੰਦ ਵਿੱਚ ਕੋਈ ਆਲੀ ਸਿੰਘ ਨਾਂ ਦਾ ਸਿੱਖ ਵਜ਼ੀਰੇ ਦੀ ਨੌਕਰੀ ਕਰਦਾ ਸੀ, ਉਹ ਵੀ ਛੱਡ ਕੇ ਸ਼ੇਰਖਿੰਡੇ ਚਲਾ ਗਿਆ ਸੀ, ਜਿੱਥੇ ਬਾਬਾ ਬੰਦਾ ਸਿੰਘ ਬਹਾਦਰ ਦਿੱਲੀ ਲਾ ਕੇ ਸਿੱਖਾਂ ਨੂੰ ਚਿੱਠੀਆਂ ਪਾ ਕੇ ਸੱਦ ਕੇ ਇਕੱਠਾ ਕਰ ਰਿਹਾ ਸੀ। ਸੋ ਅਸੀਂ ਆਪਣੇ ਇਤਿਹਾਸ ਤੋਂ ਕੁਝ ਸਿੱਖੀਏ। ਅੱਜ ਜਥੇਬੰਦੀਆਂ ਦੇ ਬੜੇ ਰਹਿਨੁਮਾ ਬੈਠੇ ਨੇ, ਮੈਂ ਇੱਕ ਗੱਲ ਜ਼ਰੂਰ ਕਹਿਣੀ ਚਾਹੁੰਦਾ ਜੇ ਸਾਡੀ ਸਮਝ ਬਣੇ। ਅਸੀਂ ਖੁੱਲ੍ਹਦਲੇ ਹੋਈਏ ਥੋੜ੍ਹੇ। ਜਿਹੜੀ ਸਾਡੀ ਸੋਚ ਹੈ, ਸਿੱਖੀ ਸੋਚ ਤਾਂ ਬਹੁਤ ਵੱਡੀ ਹੈ। ਬਾਬੇ ਨਾਨਕ ਨੇ ਤਾਂ 4 ਕੂਟਾਂ 'ਚ ਜਾ ਕੇ ਸਿੱਖ ਬਣਾ ਕੇ ਰੱਖੇ ਸੀ। ਅਸੀਂ ਆਪਸ ਵਿੱਚ ਜਿੱਦਾਂ ਵਿਹਾਰ ਕਰਦੇ ਹਾਂ ਉਹਨੂੰ ਜ਼ਰੂਰ ਵਿਚਾਰੀਏ, ਮੇਰੀ ਬੇਨਤੀ ਹੈ। ਜਿਹੜੀ ਸਾਡੇ ਵਿੱਚ ਇੱਕ ਨਜਾਇਜ਼ ਖਿਝ ਆ, ਇੱਕ ਬੇਲੋੜੀ ਕੜੱਤਣ ਆ, ਉਹਨੂੰ ਜ਼ਰੂਰ ਘਟਾਉਣ ਦਾ ਯਤਨ ਕਰੀਏ। ਸਾਂਝੇ ਕੰਮ ਕਰਨੇ ਸੌਖੇ ਨਹੀਂ ਹੈ, ਜਿੱਦਾਂ ਬਹੁਤ ਜ਼ਿਕਰ ਹੋ ਚੁੱਕਿਆ, ਮੈਂ ਦੁਬਾਰਾ ਨਹੀਂ ਕਰਨਾ ਚਾਹੁੰਦਾ। ਸ਼ਹਾਦਤਾਂ ਤੋਂ ਲੈ ਕੇ ਤੇ ਪ੍ਰਾਪਤੀਆਂ ਤੱਕ ਦੇ ਜ਼ਿਕਰ ਨੇ ਸਾਡੇ ਇਤਿਹਾਸ ਵਿੱਚ। ਤੇ ਅਸੀਂ ਜਿੰਨੇ ਕੁ ਬੈਠੇ ਹਾਂ, ਅਸੀਂ ਤਾਂ ਇੱਕ ਲੈਗ ਵਰਕਰ ਬੰਦੇ ਹਾਂ। ਸਾਡੀ ਸਮਰੱਥਾ, ਸਾਡੀ ਸੋਚ, ਉਹਦੀਆਂ ਸੀਮਾਵਾਂ ਨੇ। ਔਰ ਸਾਰੇ ਆਪੋ ਆਪਣੇ ਕੰਮ ਵਿੱਚ ਜਿੰਨਾ ਕੁ ਲੱਗੇ ਹੋਏ ਨੇ ਉਹਨੂੰ ਪ੍ਰਵਾਨ ਕਰੀਏ, ਇਹ ਆਦਤ ਬਣਾਈਏ। ਤੇ ਜੇ ਕੋਈ ਕੰਮ ਹੋ ਰਿਹਾ ਤਾਂ ਉਹਨੂੰ ਗੁਰੂ ਬਖਸ਼ਿਸ਼ ਕਹਿ ਕੇ ਸਤਿਕਾਰੀਏ, ਆਪਸ ਵਿੱਚ ਸਤਿਕਾਰ ਭਾਵਨਾ ਬਣਾ ਕੇ ਰੱਖੀਏ। ਜਿਹੜਾ ਖਾਲਿਸਤਾਨ ਐਲਾਨਨਾਮੇ ਦੀ ਗੱਲ ਹੋ ਰਹੀ ਹੈ, ਮੈਂ ਇਹਨੂੰ ਇੱਦਾਂ ਦੇਖਦਾ ਕਿ ਇਸ ਐਲਾਨ ਨੇ ਅੱਜ ਦੇ ਸਮਿਆਂ ਵਿੱਚ ਸਾਡੇ ਮਨਾਂ ਨੂੰ ਸਭ ਤੋਂ ਜ਼ਿਆਦਾ ਟੁੰਬਿਆ 84 ਤੋਂ ਬਾਅਦ।
ਜਦੋਂ ਕੌਮ ਬਿਲਕੁਲ ਨਮੋਸ਼ੀ ਦੀ ਹਾਲਤ ਵਿੱਚ ਸੀ, ਭਾਵੇਂ ਕਿ ਇੰਦਰਾ ਗਾਂਧੀ ਨੂੰ ਉਦੋਂ ਸਿੱਖਾਂ ਨੇ ਬਣਦੀ ਸਜ਼ਾ ਦੇ ਦਿੱਤੀ ਸੀ, ਪਰ ਜੋ ਸਾਡੇ ਵਿਹੜੇ ਵਿੱਚ ਹੋ ਰਿਹਾ ਸੀ ਉਹ ਬੜਾ ਉਥਲ ਪੁਥਲ ਵਾਲਾ ਮਾਹੌਲ ਸੀ। ਮਤਲਬ ਸੰਤ ਲੌਂਗੋਵਾਲ ਜਾ ਕੇ ਫੈਸਲਾ ਕਰ ਰਹੇ ਸੀ, ਤੇ ਜਿਹੜੀ ਆਮ ਸਿੱਖ ਬਸ਼ਰ ਆ, ਜਿਹੜਾ ਆਮ ਸਿੱਖ ਮਨ ਆ, ਬੜਾ ਵਿਆਕੁਲ ਸੀ ਵੀ ਇਹ ਹੋ ਕੀ ਗਿਆ ਸਾਡੇ ਨਾਲ, ਵੀ ਐਡਾ ਵੱਡਾ ਭਾਣਾ ਸਾਡੇ ਅੱਗੇ ਵਾਪਰਿਆ ਤੇ ਅਸੀਂ ਅੱਜ ਦੇ ਸਮਿਆਂ ਵਿੱਚ ਇਤਿਹਾਸ ਨੂੰ ਉੱਦਾਂ ਨਹੀਂ ਮੁਖਾਤਬ ਹੋ ਰਹੇ ਜਿੱਦਾਂ ਸਾਡੇ ਵਡੇਰੇ ਹੁੰਦੇ ਰਹੇ ਆ। ਸੋ ਇਸ ਗੱਲ ਵਿੱਚੋਂ ਫਿਰ ਇਹ ਗੱਲ ਨਿਕਲ ਕੇ ਆਈ ਜਦ ਸਮੇਂ ਦੇ ਸੂਝਵਾਨ ਜਿਹੜੇ ਸਿੰਘ ਸੀ ਉਹਨਾਂ ਨੇ ਕੋਈ ਫੈਸਲੇ ਕੀਤੇ, ਉਹ ਆਪਣੇ ਇਤਿਹਾਸ ਵੱਲ ਮੁੜੇ, ਆਪਣੀਆਂ ਪਰੰਪਰਾਵਾਂ ਨੂੰ ਦੇਖਿਆ, ਤਾਂ ਉਹਦੇ ਵਿੱਚੋਂ ਫਿਰ ਜਿਹੜਾ ਸਰਬੱਤ ਖਾਲਸਾ 1986 ਨਿਕਲ ਕੇ ਆਇਆ। ਜੇ ਤਾਂ ਸਵਾਲ ਕਰਨੇ ਹੋਣ ਤਾਂ ਜਿੰਨੇ ਮਰਜ਼ੀ ਕਰੀ ਜਾਓ, ਕੋਈ ਬੰਦਾ ਤੁਰਿਆ ਫਿਰਦਾ ਉਹਦੇ ਤੇ ਨੁਕਸ ਕੱਢਣੇ ਬੜੇ ਸੌਖੇ ਹੁੰਦੇ ਆ, ਪਰ ਜਿਹੜੀ ਗੱਲ ਸਮੂਹਕ ਰੂਪ ਵਿੱਚ ਕੌਮ ਪ੍ਰਵਾਨ ਕਰਦੀ ਆ ਉਹ ਗੱਲ ਹਮੇਸ਼ਾ ਵੱਡੀ ਹੁੰਦੀ ਆ। ਔਰ ਇਹੀ ਇਸ ਵਰਤਾਰੇ 'ਚੋਂ ਦੇਖਣ ਦੀ ਲੋੜ ਆ। ਇਸ ਐਲਾਨਨਾਮੇ ਨੇ ਕੌਮ ਨੂੰ ਇੱਕ ਬਿਲਕੁਲ ਸਿੱਧੀ ਸੇਧ ਬਖਸ਼ੀ, ਔਰ ਸੇਧ ਵੀ ਉੱਥੋਂ ਆਈ ਸਾਡੇ ਮਰਕਜ਼ ਤੋਂ, ਸਾਡੇ ਬਿਲਕੁਲ ਸਿੱਖੀ ਦੇ ਪ੍ਰਮੁੱਖ ਸਥਾਨ ਤੋਂ, ਅਕਾਲ ਤਖ਼ਤ ਸਾਹਿਬ, ਸ੍ਰੀ ਹਰਿਮੰਦਰ ਸਾਹਿਬ ਤੋਂ। ਔਰ ਇਤਿਹਾਸ ਵਿੱਚ, ਸਾਡੇ ਸਿੱਖ ਇਤਿਹਾਸ ਵਿੱਚ ਸਦਾ ਹੁੰਦਾ ਆਇਆ ਕਿ ਜਿਹੜੀ ਕੋਈ ਵੀ ਕਿਸੇ ਵੀ ਰੂਪ ਵਿੱਚ ਕੌਮ ਅੱਗੇ ਕੋਈ ਚੇਤਨਤਾ ਦੇ ਤੌਰ ਤੇ, ਕੋਈ ਹੁਕਮ ਦੇ ਤੌਰ ਤੇ, ਕੋਈ ਵਿਚਾਰਧਾਰਕ ਤੌਰ ਤੇ ਜਿਹੜੀ ਗੱਲ ਉੱਥੇ ਹੋ ਕੇ ਆਉਂਦੀ ਆ ਉਹ ਪ੍ਰਵਾਨਯੋਗ, ਮੰਨਣਯੋਗ ਤਾਂ ਹੁੰਦੀ ਆ, ਉਹਦੇ ਤੇ ਫਿਰ ਜਾਨਾਂ ਵੀ ਲੱਗਦੀਆਂ ਨੇ। ਔਰ ਇਸ ਐਲਾਨਨਾਮੇ ਤੇ ਜਾਨਾਂ ਲੱਗੀਆਂ ਫਿਰ ਸਾਡੇ ਸਾਹਮਣੇ, ਆਪਾਂ ਦੇਖਿਆ ਹੈ। ਇਹ ਕੋਈ ਐਡੀ ਸਿੱਟ ਪਾਉਣ ਵਾਲੀ ਗੱਲ ਨਹੀਂ ਹੈਗੀ ਵੀ ਐਲਾਨ ਹੋ ਗਿਆ ਤੇ ਜੀ ਖਾਲਿਸਤਾਨ ਦੀ ਗੱਲ ਹੋਣ ਲੱਗ ਪਈ, ਨਹੀਂ। ਇਹਦੇ ਵਿੱਚ ਮਨਾਂ ਨੂੰ ਹੀ ਲੋਕ ਡੁੱਲਿਆ, ਹਾਲੇ ਪਤਾ ਨਹੀਂ ਕਿੰਨਾ ਕੁ ਡੁੱਲਣਾ। ਪਰ ਜਿਹੜੀ ਖਾਲਿਸਤਾਨ ਦੀ ਗੱਲ ਮੇਰੇ ਵਰਗੇ ਛੋਟੇ ਦਿਮਾਗ ਵਾਲੇ ਵੀ ਮਨ 'ਚ ਸਮੋਈ ਬੈਠੇ ਆ ਕਿ ਸ਼ਾਇਦ ਸਾਡਾ ਖਾਲਿਸਤਾਨ ਜਿਹੜਾ ਪੰਜਾਬ ਨੂੰ ਆਜ਼ਾਦ ਕਰਾ ਕੇ ਮਿਲ ਜੇ। ਮੈਨੂੰ ਕਈ ਵਾਰੀ ਇੱਦਾਂ ਲੱਗਦਾ ਹੁੰਦਾ ਕਿ ਮਹਾਰਾਜ ਨੇ ਜੋ ਸਾਡੇ ਤੇ ਬਖਸ਼ਿਸ਼ ਕਰਨੀ ਹੈ ਨਾ, ਉਹਦਾ ਸਾਨੂੰ ਭੇਦ ਨਹੀਂ ਹੈ। ਹਾਂ, ਲੜਾਈ ਅਸੀਂ ਲੜ ਰਹੇ ਹਾਂ, ਆਪਣੇ ਵਿੱਤ ਅਨੁਸਾਰ ਲੜ ਰਹੇ ਹਾਂ ਤੇ ਬਹੁਤ ਸ਼ਿੱਦਤ ਨਾਲ ਵੀ ਲੜ ਰਹੇ ਹਾਂ, ਇਹ 'ਚ ਕੋਈ ਦੋ ਰਾਵਾਂ ਨਹੀਂ। ਪਰ ਜਿਹੜੀ ਬਖਸ਼ਿਸ਼ ਹੈ, ਬਖਸ਼ਿਸ਼ ਦਾ ਦਰ ਆ, ਉਹ ਕਿਸ ਰੂਪ ਵਿੱਚ ਸਾਡੇ ਅੱਗੇ ਖੁੱਲ੍ਹਣਾ ਆ, ਉਹਦੇ ਤੋਂ ਅਸੀਂ ਅਣਜਾਣ। ਮੇਰਾ ਖਿਆਲ ਅਸੀਂ ਸਦਾ ਹੀ ਅਣਜਾਣ ਹੀ ਰਹਾਂਗੇ। ਇਹਦਾ ਇੱਕ ਛੋਟਾ ਜਿਹਾ ਹੋਰ ਰੂਪ ਜੇ ਦੇਖਣਾ ਹੋਵੇ, ਟਾਈਮ ਬੜਾ ਥੋੜਾ, ਇਹ ਗੱਲਾਂ ਬਹੁਤ ਵਿਚਾਰਨ ਵਾਲੀਆਂ ਨੇ ਵੈਸੇ ਖੁੱਲ੍ਹੇ ਰੂਪ 'ਚ ਕਿਤੇ। ਜੇ ਅੱਜ ਅਸੀਂ ਇੱਥੇ ਬੈਠੇ ਹਾਂ ਤਾਂ ਮੈਂ ਇਹਨੂੰ ਇੱਦਾਂ ਦੇਖਦਾ ਵੀ ਅਸੀਂ ਵੀ ਇਸੇ ਕਰਕੇ ਬੈਠੇ ਹਾਂ। ਮੇਰੇ ਵਰਗੇ ਤੁਸੀਂ ਵੀ ਸੱਜਣ ਬਹੁਤ ਸਾਰੇ ਹੋਣਗੇ, ਜਾਂ ਸਾਡੇ ਨਾਲ ਲੱਗਦੇ ਸਾਡੇ ਪਰਿਵਾਰ, ਸਾਡੇ ਭੈਣ ਭਰਾਵਾਂ ਬਾਹਲਿਆਂ 'ਚੋਂ ਮੇਰੇ ਵਾਂਗੂ ਇੱਥੇ ਆਉਣ ਦੀ ਲੋੜ ਨਹੀਂ ਸੀ ਸਾਨੂੰ ਇੱਥੇ, ਜੇ ਇਹ 86 ਤੋਂ ਬਾਅਦ ਲਹੂ ਵੀਟਵੀਂ ਲੜਾਈ ਨਾ ਲੱਗੀ ਹੁੰਦੀ। ਭਾਵੇਂ 84 ਕਹਿ ਲਓ, ਪਰ ਮੈਂ ਇਹਨੂੰ ਐਲਾਨੀਆ ਤੌਰ ਤੇ ਜਿਹੜੀ ਲੜਾਈ ਆ ਉਹਨੂੰ ਇਸ ਦਿਨ ਤੋਂ ਮੰਨਦਾ। ਸਾਨੂੰ ਇਤਿਹਾਸਕ ਤੌਰ ਤੇ ਇੱਥੋਂ ਹੀ ਮੰਨਣੀ ਪੈਣੀ ਹੈ। ਹਾਂ, 84 ਵਾਲਾ ਜਿਹੜਾ ਵਰਤਾਰਾ ਸੀ ਬਹੁਤ ਵੱਡਾ ਸੀ, ਉਹਨੇ ਇਤਿਹਾਸ ਨੂੰ ਇੱਕ ਮੋੜ ਦਿੱਤਾ। ਉਸ ਇਤਿਹਾਸਕ ਵਰਤਾਰੇ ਨੂੰ ਸਿੱਖ ਕੌਮ ਨੇ ਮੁਖਾਤਬ ਕਿਵੇਂ ਹੋਈ, ਉਹ ਅਸੀਂ ਤੈਅ 29 ਅਪ੍ਰੈਲ 1986 ਨੂੰ ਕੀਤਾ ਕੌਮੀ ਤੌਰ ਤੇ। ਔਰ ਉਸ ਦਿਨ ਤੋਂ ਬਾਅਦ ਇਹ ਜਿਹੜਾ ਖਾਲਿਸਤਾਨ ਦਾ ਨਾਅਰਾ ਅੱਜ ਆਪਾਂ ਬੜੇ ਸਹਿਜ ਚਲਾ ਰਹੇ ਹਾਂ, ਇਹ ਨਾਅਰਾ ਮੁੱਖ ਰੂਪ ਵਿੱਚ ਸ਼ਹਾਦਤਾਂ ਤੇ ਲੱਗਣਾ ਸ਼ੁਰੂ ਹੋਇਆ, ਤਸੀਹਾ ਕੇਂਦਰਾਂ ਵਿੱਚ ਲੱਗਣਾ ਸ਼ੁਰੂ ਹੋਇਆ, ਜਾਂ ਕਦੇ-ਕਦੇ ਕਿਸੇ ਸਿੰਘ ਦੀ ਜਦੋਂ ਪੇਸ਼ੀ ਹੁੰਦੀ ਸੀ ਤਾਂ ਉੱਥੇ ਵੀ ਦੇਖਣ ਦਾ ਮੌਕਾ ਮਿਲਿਆ। ਬੜਾ ਪਵਿੱਤਰ ਨਾਅਰਾ ਇਹ ਬਣ ਕੇ ਸਾਡੀ ਰੂਹ ਦਾ ਸਾਜ਼ਗਾਰ ਹੋਇਆ ਹੈ।
ਅੱਜ ਜਿਸ ਰੂਪ ਵਿੱਚ ਅਸੀਂ ਆਪਣੇ ਦੇਸ਼ ਨੂੰ ਚਿਤਵ ਰਹੇ ਹਾਂ, ਉਹਦਾ ਰੂਪ ਜੇ ਦੇਖਣਾ ਹੋਵੇ ਤਾਂ ਇਸ ਐਲਾਨਨਾਮੇ ਨੂੰ ਪਲੀਜ਼ ਪੜ੍ਹ ਕੇ ਥੋੜ੍ਹਾ ਵਿਚਾਰਿਓ ਜ਼ਰੂਰ। ਜੇ ਕੋਈ ਉਹਦਾ ਲਿਖਤੀ ਪ੍ਰਬੋਧ ਆ ਤਾਂ ਉਹ ਇਸ ਐਲਾਨਨਾਮੇ 'ਚ ਹੀ ਪਿਆ ਹੈ। ਇਹਦਾ ਲਿਖਤੀ ਗਿਆਨ ਸਾਡੇ ਆਉਣ ਵਾਲੇ ਮੁਲਕ ਦਾ, ਉਹਦੀ ਰੂਪ ਰੇਖਾ, ਉਹਦੇ ਇਸ਼ਾਰੇ ਤੇ ਉਹਦਾ ਜਿਹੜਾ ਬੇਸਿਕ ਜਿਹੜਾ ਆਉਣ ਦਾ ਕਨਸੈਪਟ ਆ, ਉਹ ਸਾਰਾ ਇਸ ਐਲਾਨਨਾਮੇ ਵਿੱਚੋਂ ਜੇ ਅਸੀਂ ਦੇਖਣ ਦਾ ਯਤਨ ਕਰਾਂਗੇ ਤਾਂ ਸਾਨੂੰ ਭਲੀ ਭਾਂਤ ਲੱਭੇਗਾ। ਸੋ ਇਹ ਬੜਾ ਅਹਿਮ ਇੱਕ ਐਲਾਨਨਾਮਾ ਹੈ ਜੋ ਸਾਡੇ ਸਮਿਆਂ 'ਚ ਨਾਜ਼ਲ ਹੋਇਆ, ਜਿਹਨੂੰ ਅਸੀਂ ਇਤਿਹਾਸ ਦੇ ਨਜ਼ਰੀਏ 'ਚੋਂ ਦੇਖੀਏ ਤਾਂ ਇਹਦੀ ਵੀ ਤੰਦ ਜਿਹੜੀ ਆ ਫਿਰ ਉਹ ਸਾਡੇ ਮੀਰੀ ਪੀਰੀ ਦੇ ਕਨਸੈਪਟ ਨਾਲ ਜਾ ਕੇ ਜੁੜਦੀ ਹੈ। ਸੋ ਅਸੀਂ ਆਪਣੀਆਂ ਜਿਹੜੀਆਂ ਪਰੰਪਰਾਵਾਂ ਨੇ, ਆਪਣੇ ਜਿਹੜੇ ਸਰੋਕਾਰ ਨੇ, ਉਹਨਾਂ ਵਿੱਚੋਂ ਵਿਚਰਦੇ ਹੋਏ ਕਦੇ ਵੀ ਆਪਣੇ ਆਪ ਨੂੰ ਗੁਰੂ ਤੋਂ ਦੂਰ ਜਾਣ ਦਾ ਯਤਨ ਨਾ ਕਰੀਏ। ਅੱਜ ਕੱਲ੍ਹ ਜਿਹੜੇ ਪ੍ਰਭਾਵ ਨੇ ਉਹ ਬਹੁਤ ਸੂਖਮ ਰੂਪ ਵਿੱਚ ਤੁਹਾਨੂੰ ਗਲਤਾਨ ਕਰਨ ਦਾ ਯਤਨ ਕਰਦੇ ਨੇ। ਬਾਹਰੋਂ ਪੱਛਮ ਦਾ ਪ੍ਰਭਾਵ ਵੀ ਹੈ। ਬੇਸ਼ੱਕ ਅਸੀਂ ਇਹਨਾਂ ਮੁਲਕਾਂ ਵਿੱਚ ਰਹਿੰਦੇ ਹਾਂ, ਪਰ ਕਦੇ ਸੋਚੋ ਜਾ ਕੇ, ਆਪਾਂ ਜੇ ਸੋਚੀਏ ਤਾਂ ਜਿਹੜੀ ਸਾਡੀ, ਜੇ ਆਪਾਂ ਇੱਦਾਂ ਹੀ ਵਿਕਸਤੇ ਰਹੇ ਜਿਹੜਾ ਕਿ ਤੈਅ ਆ, ਤਾਂ ਜਿਹੜੀ ਸਿੱਖਾਂ ਦੀ ਅਖੀਰਲੀ ਲੜਾਈ ਆ ਸ਼ਾਇਦ ਉਹ ਪੱਛਮ ਨਾਲ ਹੋਵੇ, ਵਿਚਾਰਧਾਰਕ ਤੌਰ ਤੇ ਜਾਂ ਕਿਸੇ ਹੋਰ ਰੂਪ ਵਿੱਚ ਵੀ। ਇਹ ਗੱਲਾਂ ਆਉਣ ਵਾਲੇ ਸਮੇਂ ਦੀਆਂ ਨੇ। ਅੱਜ ਅਸੀਂ ਸੱਭਿਅਤਾਵਾਂ ਦੀ ਲੜਾਈ ਸਾਡੇ ਸਾਹਮਣੇ ਹੈ। ਇਹ ਪੱਛਮ ਵੀ ਮੰਨਦਾ ਕਿ ਜਿਹੜੀ ਦੁਨੀਆ ਵਿੱਚ ਕੋਈ ਵੀ ਲੜਾਈ ਹੁੰਦੀ ਆ ਉਹ ਸੱਭਿਅਤਾਵਾਂ ਦੀ ਲੜਾਈ ਹੈ। ਸਾਡੀ ਵੀ ਇੱਕ ਸੱਭਿਅਤਾ ਹੈ, ਸਿੱਖ ਸੱਭਿਅਤਾ, ਭਾਵੇਂ ਪੁਰਾਣੀ ਨਹੀਂ ਹੈ ਪਰ ਬਹੁਤ ਨਿੱਘਰ ਤੇ ਮਾਨਵੀ ਸੱਭਿਅਤਾ ਸਾਡੇ ਕੋਲ ਹੈ। ਦੁਨੀਆ ਨੂੰ ਵੰਡਣ ਲਈ, ਦੁਨੀਆ ਨੂੰ ਰਾਹ ਦਸੇਰਾ, ਦੁਨੀਆ ਨੂੰ ਰਾਜ ਕਰਨ ਦੀ ਤਰਮੀਮ, ਦੁਨੀਆ ਨੂੰ ਬਿਹਤਰ ਦੇਖਣ ਦਾ ਨਜ਼ਰੀਆ, ਇਸ ਸੰਸਾਰ ਨੂੰ ਸੋਹਣਾ ਬਣਾਉਣ ਦਾ ਜੋ ਸਿਧਾਂਤ ਸਾਡੇ ਕੋਲ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਰੂਪ ਵਿੱਚ, ਉਹ ਹੋਰ ਕਿਸੇ ਕੋਲ ਨਹੀਂ। ਇਸ ਕਰਕੇ ਨਹੀਂ ਕਿ ਸਾਡਾ, ਇਹ ਹੈ ਹੀ ਬਿਹਤਰ। ਅੱਜ ਜਿਨ੍ਹਾਂ ਰਾਜਾਂ ਦੀ ਚਮਕ ਦਮਕ ਹੇਠ ਦੁਨੀਆ ਵਿਚਰ ਰਹੀ ਆ, ਉਹਨਾਂ ਕੋਲ ਸਿਧਾਂਤਕ ਰੂਪ ਵਿੱਚ ਇੱਦਾਂ ਦਾ ਕੁਝ ਨਹੀਂ ਹੈਗਾ। ਹਾਂ, ਉਹਨਾਂ ਕੋਲ ਸੋਰਸਜ਼ ਨੇ, ਉਹਨਾਂ ਕੋਲ ਰਾਜ ਮੌਜੂਦਾ ਸਮਿਆਂ ਦੇ ਸ਼ਾਇਦ ਬਿਹਤਰ ਰਾਜ ਹੋਣ, ਪਰ ਇਹ ਪੂਰੇ ਮਨੁੱਖ ਮਾਨਵਵਾਦੀ ਰਾਜ ਕਦੇ ਨਹੀਂ ਹੈਗੇ। ਅੱਜ ਤੁਸੀਂ ਦੇਖੋਗੇ ਪੱਛਮ ਵਿੱਚ ਇਹ ਬਹਿਸ ਚੱਲ ਰਹੀ ਆ ਕਿ ਜਿਹੜਾ ਲੋਕਤੰਤਰ ਆ ਇਹਦਾ ਅਲਟਰਨੇਟਰ ਕੀ ਹੋਵੇ। ਹੁਣ ਜੇ ਸਿੱਧੇ ਰੂਪ 'ਚ ਦੇਖਣਾ ਹੋਵੇ 51 ਜਿਹੜੇ ਮੂਰਖ ਬੰਦੇ ਨੇ ਉਹ 49 ਸਿਆਣੇ ਬੰਦਿਆਂ ਨੂੰ ਹਰਾ ਕੇ ਤੇ ਉਹ ਰਾਜ ਕਰ ਰਹੇ ਨੇ। ਅਰੇ ਸਿੱਧ ਹੋ ਰਿਹਾ ਕਿਸੇ ਨਾ ਕਿਸੇ ਰੂਪ ਵਿੱਚ। ਤੁਸੀਂ ਇਹਨੂੰ ਇੱਦਾਂ ਦੇਖੋ, ਮੌਜੂਦਾ ਘਟਨਾਕ੍ਰਮ ਵਿੱਚ ਇਹ ਬਿਲਕੁਲ ਸਿੱਧ ਹੋ ਰਿਹਾ ਕਿ ਇੱਥੇ ਵੀ ਉਹੀ ਕੁਝ ਹੋ ਰਿਹਾ। ਜਿੱਥੇ ਦੁਨੀਆ ਵਿੱਚ ਜਿਹੜੀ ਰਾਜ ਕਰਨ ਦੀ ਬੜੀ ਵਧੀਆ ਵਿਧੀ ਲੋਕਾਂ ਨੇ ਚੁਣ ਕੇ ਬਣਾਈ ਸੀ ਇੱਕ ਵਾਰੀ, ਉਹ ਵੀ ਨਿਖੁੱਟ ਸਾਬਤ ਹੋ ਰਹੀ ਆ। ਤਾਂ ਫਿਰ ਇਸ ਸਿਧਾਂਤ ਦੀ ਜਿਹੜੀ ਜ਼ਿੰਮੇਵਾਰੀ ਸਾਨੂੰ ਫੈਲਾਉਣ ਦੀ ਆ ਹੋਰ ਵੱਧਦੀ ਆ। ਆਪਾਂ ਮਹਾਰਾਜ ਅੱਗੇ ਅਰਦਾਸ ਕਰੀਏ ਕਿ ਸਾਡੀ ਜ਼ਿੰਮੇਵਾਰੀ ਨੂੰ ਅਸੀਂ ਨਿਭਾਈਏ। ਇਹ ਜ਼ਿੰਮੇਵਾਰੀ ਬਹੁਤ ਵੱਡੀ ਆ। ਇਹ ਕੋਈ ਕਾਹਲ 'ਚ ਪੈਣ ਵਾਲੀ, ਇੱਕ ਦਿਨ 'ਚ, ਸਮਿਆਂ ਘੜੀਆਂ ਵਿੱਚ ਬੰਨ੍ਹਣ ਵਾਲੀ, ਸਾਲਾਂ ਵਿੱਚ, ਸਦੀਆਂ ਵਿੱਚ ਬੰਨ੍ਹਣ ਵਾਲੀ ਨਹੀਂ ਹੈ। ਇਹ ਲਗਾਤਾਰ ਇੱਕ ਗੁਰੂ ਰਹਿਮਤ ਹੈ ਜਿਹਦੇ ਆਪਾਂ ਪਾਤਰ ਬਣਨਾ। ਜਿੰਨੇ ਕੁ ਸਿੰਘ ਕੰਮ ਕਰਦੇ ਨੇ ਉਹ ਇਸ ਗੱਲੋਂ ਜ਼ਰੂਰ ਸੁਰਖਰੂ ਨੇ, ਭਾਵੇਂ ਮੇਰੇ ਵਰਗੇ ਵਿੱਚ ਲੱਖ ਔਗਣ ਹੋਣ, ਪਰ ਉਹ ਇੱਕ ਗੱਲੋਂ ਸੁਰਖਰੂ ਨੇ ਕਿ ਅਸੀਂ ਗੁਰੂ ਆਸ਼ੇ ਅਨੁਸਾਰ ਕੁਝ ਕਰ ਰਹੇ ਹਾਂ, ਸਮਾਜ ਨੂੰ ਬਿਹਤਰ ਕਰਨ ਦੇ ਯਤਨ 'ਚ ਲੱਗੇ ਹੋਏ ਹਾਂ। ਸੋ ਸਾਰੇ ਸਿੱਖਾਂ 'ਤੇ ਰਹਿਮਤ ਹੋਵੇ ਕਿ ਇਹ ਸਿੱਖ ਇਸ ਗੱਲ ਦਾ ਪਾਠ ਜ਼ਰੂਰ ਬਣਨ ਔਰ ਆਪਾਂ ਇਸ ਰਹਿਮਤ ਨੂੰ ਕਬੂਲੀਏ ਔਰ ਇਹਨੂੰ ਚੈਲੰਜ ਵਜੋਂ ਲਈਏ ਕਿ ਸਾਡੇ 'ਤੇ ਬਹੁਤ ਵੱਡੀ ਜ਼ਿੰਮੇਵਾਰੀ ਸਾਡੇ ਬਾਬੇ ਨਾਨਕ ਗੁਰੂ ਗੋਬਿੰਦ ਸਿੰਘ ਨੇ ਥਾਪੀ ਆ। ਅਸੀਂ ਉਸ ਜ਼ਿੰਮੇਵਾਰੀ ਨੂੰ ਕਿਵੇਂ ਨਿਭਾਉਣਾ। ਜੇ ਇਸ ਨਿੱਕੀ ਜਿਹੀ ਦਿਸਦੀ ਗੱਲ ਨੂੰ ਵੱਡੇ ਰੂਪ ਵਿੱਚ ਅਖਤਿਆਰ ਕਰਕੇ ਨਿਭਾਵਾਂਗੇ ਤਾਂ ਸ਼ਾਇਦ ਇਸ ਦੁਨੀਆ ਤੋਂ ਰੁਖਸਤ ਹੋ ਕੇ ਚੰਗੇ ਗੁਰੂ ਦੇ ਦੱਸੇ ਸੱਚਖੰਡ ਵਿੱਚ ਵੀ ਸਾਨੂੰ ਪ੍ਰਾਪਤੀ ਹੋਏਗੀ। ਸੋ ਸ਼ਹਾਦਤਾਂ ਨੂੰ ਪ੍ਰਣਾਮ। ਚੱਲ ਰਹੇ ਸੰਘਰਸ਼ ਵਿੱਚ ਜੂਝ ਰਹੇ ਸਿੰਘਾਂ ਨੂੰ ਸਿਜਦੇ, ਤੇ ਜਿਹੜੇ ਲੋਕ ਥਾਂ ਪਰ ਥਾਂ ਸੇਵਾ ਨਿਭਾ ਰਹੇ ਨੇ ਉਹਨਾਂ ਪ੍ਰਤੀ ਆਸਾਵਾਨ ਸਦਾ ਰਹੀਏ। ਇੱਕ ਛੋਟੀ ਜਿਹੀ ਗੱਲ, ਜਿਹੜਾ ਗੁਰਦੁਆਰਾ ਸਾਹਿਬ ਦਾ ਸੰਸਥਾਨ ਹੈ ਸਾਡਾ, ਜਿਵੇਂ ਅੱਜ ਦਾ ਸਮਾਂ, ਜਿਹੜਾ ਸਾਡਾ ਗੁਰਦੁਆਰਾ ਸਾਹਿਬਾਨ ਸੰਸਥਾਨ ਹੈ, ਇਹਦੀਆਂ ਜ਼ਿੰਮੇਵਾਰੀਆਂ ਬਹੁਤ ਵੱਡੀਆਂ ਨੇ ਸਮਾਜ ਵਿੱਚ।
ਇਹ ਇਕੱਲਾ ਪੂਜਾ ਦਾ ਸਥਾਨ ਨਹੀਂ ਹੈਗਾ। ਇਹਦੇ 6-7 ਵੱਡੇ ਕੰਮ ਨੇ ਜਿਨ੍ਹਾਂ ਨੂੰ ਪਰਉਪਕਾਰੀ ਕੰਮ ਕਿਹਾ ਜਾਂਦਾ। ਉਹਨਾਂ ਵਿੱਚੋਂ ਕੋਈ ਵੀ ਕੰਮ ਛੋਟਾ ਜਾਂ ਵੱਡਾ ਨਹੀਂ ਹੈ। ਸਿੱਖ ਨੇ ਜਿੱਥੇ ਗੁਰਦੁਆਰੇ ਦੀ ਸੇਵਾ ਸੰਭਾਲ ਕਰਨੀ ਹੈ, ਉੱਥੇ ਉਹਨਾਂ ਕੰਮਾਂ ਨੂੰ ਵੀ ਮੁਖਾਤਬ ਹੋਣਾ। ਜਦੋਂ ਅਸੀਂ ਇਸ ਗੱਲ ਦਾ ਅਹਿਸਾਸ ਕਰਾਂਗੇ ਤਾਂ ਅਸੀਂ ਆਪਣੇ ਵੱਲੋਂ ਗੁਰੂ ਦੀ ਬਖਸ਼ਿਸ਼ ਨਾਲ ਬਿਹਤਰ ਰੋਲ ਵੀ ਅਦਾ ਕਰ ਸਕਾਂਗੇ। ਸੋ ਮੈਂ ਗੁਰੂ ਮਹਾਰਾਜ ਅੱਗੇ ਅਰਦਾਸ ਕਰਦਾ ਕਿ ਸਾਡੇ ਸਭ ਤੇ ਰਹਿਮਤ ਹੋਵੇ। ਅਸੀਂ ਇਸ ਅਦਿੱਖ ਨਿਸ਼ਾਨੇ ਨੂੰ ਆਪਣੇ ਸਮਿਆਂ ਵਿੱਚ ਆਪਣੇ ਵੱਲੋਂ ਪੂਰਾ ਯੋਗਦਾਨ ਪਾਉਂਦੇ ਰਹੀਏ। ਸੋ ਕਿਸੇ ਵੀ ਭੁੱਲ ਚੁੱਕ ਦੀ ਖਿਮਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।